ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 13 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ SGPC ਦੀ ਵੋਟਰ ਸੂਚੀ ਤੋਂ। ਆਪਾਂ ਇਸ ਵੋਟਰ ਸੂਚੀ ਦੇ ਬਾਰੇ ਜਦੋਂ ਘੱਟ ਦਿਲਚਸਪੀ ਦਿਖਾਈ ਗਈ ਸੀ ਉਹਦੇ ਤੇ ਵੀ ਆਪਾਂ ਚਰਚਾ ਕੀਤੀ ਸੀ। ਹੋਰ ਜਿੰਨੇ ਵੀ ਦੌਰ ਆਏ, ਜਿੰਨੇ ਵੀ ਗੇੜ ਆਏ ਇਸੇ ਦਰਮਿਆਨ ਆਪਾਂ ਹਰ ਇੱਕ ਵਰਤਾਰੇ ਉੱਤੇ, ਹਰ ਐਪੀਸੋਡ ਉੱਤੇ ਆਪਾਂ ਚਰਚਾ ਕਰਦੇ ਰਹੇ। ਪਰ ਇੱਕ ਨਵੀਂ ਖਬਰ ਆ ਰਹੀ ਆ, ਕਹਿੰਦੇ ਕਿ ਜਿਨ੍ਹਾਂ ਨਾਵਾਂ ਦੇ ਨਾਲ ਸਿੰਘ ਤੇ ਕੌਰ ਨਹੀਂ ਲੱਗਿਆ ਉਹ ਵੀ SGPC ਦੇ ਵੋਟਰ ਨੇ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰ ਨੇ। ਬਿਲਕੁਲ ਪ੍ਰਵੀਨ ਜੀ, ਇਹ ਆਪਣੇ ਆਪ 'ਚ ਸਵਾਲ ਖਾਰਜ ਹੋ ਜਾਂਦਾ ਉਸ ਸਮੇਂ ਜਦੋਂ ਕਿ SGPC ਦੀਆਂ ਚੋਣਾਂ ਹੋਣ ਤੇ ਸਿੰਘ ਤੇ ਕੌਰ ਤੋਂ ਬਿਨਾਂ ਵਾਲਾ ਕਿਵੇਂ ਆ ਸਕਦਾ। ਇਹਦਾ ਮਤਲਬ ਵੋਟਰ ਸੂਚੀਆਂ ਦਰੁਸਤ ਨਹੀਂ ਹੈਗੀਆਂ। ਫਿਰ ਜੇਕਰ ਇਹ ਅਜਿਹੇ ਨਾਮ ਵਿੱਚ ਸ਼ਾਮਲ ਨੇ ਤੇ ਇਹਦਾ ਮਤਲਬ ਉਹਦੇ ਵਿੱਚ ਕੋਈ ਗੜਬੜ ਘੁਟਾਲਾ ਹੈ। ਅਸਲ 'ਚ ਤੁਹਾਡੀ ਗੱਲ ਦਰੁਸਤ ਹੈ ਕਿ ਜਿੱਦਣ ਤੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਰ ਸੂਚੀਆਂ ਬਣਾਉਣ ਦੀ ਪ੍ਰਕਿਰਿਆ, ਵੋਟਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਤਦ ਤੋਂ ਹੀ ਕਦੇ ਉਹਦੇ ਵਿੱਚ ਬੜੇ ਠੰਡਾ ਕੰਮ ਚੱਲਦਾ ਹੈ, ਕਦੇ ਸਮੇਂ ਸਿਰ ਨਹੀਂ ਬਣ ਰਹੀਆਂ, ਕਦੇ ਲਟਕਾਇਆ ਜਾਂਦਾ। ਵੈਸੇ ਤਾਂ ਚੋਣਾਂ ਹੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ। ਆਖਰ ਫਿਰ ਜਸਟਿਸ RS ਸਾਰੋ ਹੋਰਾਂ ਨੂੰ ਜਦੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਦਿੱਤੀ ਤੇ ਉਹਨਾਂ ਨੂੰ ਕਾਰਜਭਾਰ ਸੰਭਾਲਿਆ, ਉਸ ਤੋਂ ਬਾਅਦ ਵੋਟਾਂ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਆਪਾਂ ਉਹਦੇ ਹਵਾਲੇ ਨਾਲ ਪੂਰੀ ਗੱਲ ਕੀਤੀ ਕਿ ਜੀ ਆਹ ਤਰੀਕਾਂ ਤੱਕ ਸੂਚੀਆਂ ਬਣਨੀਆਂ ਨੇ, ਹੁਣ ਸੁਧਾਈ ਦਾ ਸਮਾਂ, ਹੁਣ ਛਪਣ ਜਾਣੀ ਹੈ। ਇਹਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਕਿ ਉਸ ਵੋਟਰ ਸੂਚੀਆਂ ਦੇ ਵਿੱਚ ਕਈ ਨਾਮ ਅਜਿਹੇ ਸ਼ਾਮਲ ਨੇ ਜਿਨ੍ਹਾਂ ਦੇ ਨਾਮ ਨਾਲ ਸਿੰਘ ਤੇ ਕੌਰ ਨਹੀਂ ਲੱਗਾ ਹੋਇਆ। ਠੀਕ ਹੈ ਜੀ। ਔਰ ਇਸ ਪਹਿਲੂ ਨੂੰ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਬਕਾਇਦਾ ਗੁਰਦੁਆਰਾ ਚੋਣ ਕਮਿਸ਼ਨਰ RS ਸਾਰੋ ਹੋਰਾਂ ਕੋਲ ਜਾ ਕੇ ਲਿਖਤੀ ਰੂਪ 'ਚ ਚਿੱਠੀ ਭੇਜ ਕੇ ਚੁੱਕਿਆ। ਪ੍ਰਵੀਨ ਜੀ, ਵੈਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ 7 ਮੈਂਬਰੀ ਕਮੇਟੀ ਦੇ ਮੁਖੀ ਨੇ ਜਿਨੇ ਅਕਾਲੀ ਦਲ ਦੀਆਂ ਵੋਟਿੰਗ ਪ੍ਰਕਿਰਿਆ ਦਾ ਕੰਮ ਕਰਨਾ। ਅਕਾਲ ਤਖਤ ਸਾਹਿਬ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਥਾਪੀ ਗਈ ਸੀ ਉਸ ਦੇ ਮੁਖੀ ਨੇ ਤੇ ਉਸ ਕਮੇਟੀ ਦੀ ਬੈਠਕ ਨਹੀਂ ਬੁਲਾ ਰਹੇ ਧਾਮੀ ਸਾਹਿਬ, ਜਦੋਂ ਕਿ ਅਕਾਲ ਤਖਤ ਸਾਹਿਬ ਕਹਿ ਰਿਹਾ ਕਿ ਭਾਈ ਉਹ ਕਮੇਟੀ ਸਟੈਂਡ ਕਰਦੀ ਹੈ ਨਾ। ਪਰ ਧਾਮੀ ਸਾਹਿਬ ਨੂੰ ਕੱਲਾ ਇੱਕ ਹੁਸ਼ਿਆਰਪੁਰ ਦੇ ਕੇ ਨਾਲ ਜੰਮੂ ਕਸ਼ਮੀਰ ਭੇਜ ਦਿੱਤਾ ਗਿਆ ਤੇ ਉਸ ਦੇ ਉੱਤੇ ਵੀ ਧਾਮੀ ਸਾਹਿਬ ਨੇ ਕੋਈ ਰਿਐਕਟ ਨਹੀਂ ਕੀਤਾ, ਜਦੋਂ ਕਿ ਵਰਕਿੰਗ ਕਮੇਟੀ ਦੇ ਵਿੱਚ ਬਕਾਇਦਾ ਤੌਰ ਤੇ ਚਾਹੇ ਲੌਂਗੋਵਾਲ ਹੋਰੀ ਹੋਣ ਚਾਹੇ ਝੁੰਦਾ ਹੋਰੀ ਹੋਣ ਉਹ ਰਿਐਕਟ ਕਰ ਚੁੱਕੇ ਨੇ। ਇੱਥੋਂ ਤੱਕ ਕਿ ਕੁਝ ਹੋਰ ਮੈਂਬਰਾਂ ਨੇ ਵੀ ਰਿਐਕਟ ਕੀਤਾ ਕਿ ਅਕਾਲ ਤਖਤ ਸਾਹਿਬ ਦੀ ਮੰਨੋ ਤਾਂ ਸਹੀ, ਜੇ ਮੰਨਣੀ ਨਹੀਂ ਤਾਂ ਮੰਨਦੇ ਦੇਖੋ ਤਾਂ ਸਹੀ। ਪਰ ਇਹ ਸਭ ਦੇ ਦਰਮਿਆਨ ਇਆਲੀ ਨੂੰ ਵੀ ਰੱਖਿਆ ਗਿਆ ਜੀ, ਤੁਹਾਨੂੰ ਰਾਜਸਥਾਨ ਭੇਜਦੇ ਆ ਤੇ ਇਆਲੀ ਨੇ ਟਵੀਟ ਕਰਤਾ ਕਿ ਜੀ ਆਪਣੇ ਸੋਸ਼ਲ ਮੀਡੀਆ ਤੇ ਪਾਤਾ, ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਹਰ ਸਿੱਖ ਲਈ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਅਸਥਾਨ ਸ਼੍ਰੀ ਅਕਾਲ ਤਖਤ ਸਰਵਉੱਚ ਹੈ ਅਤੇ ਮੈਂ ਪੂਰਨ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜਥੇਦਾਰ ਸਾਹਿਬਾਨ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਉਹ ਇੰਨ ਬਿੰਨ ਲਾਗੂ ਹੋਣਾ ਚਾਹੀਦਾ ਹੈ ਅਤੇ ਦਾਸ ਨੂੰ ਜੋ 7 ਮੈਂਬਰੀ ਕਮੇਟੀ 'ਚ ਮੈਂਬਰ ਬਣਾਇਆ ਗਿਆ ਸੀ ਉਸ ਲਈ ਅਸੀਂ ਸਿੰਘ ਸਾਹਿਬ ਜਥੇਦਾਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਲੇਕਿਨ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਦਾਸ ਦੀ ਡਿਊਟੀ ਰਾਜਸਥਾਨ ਭਰਤੀ ਲਈ ਲਾਈ ਗਈ ਹੈ। ਉਸ ਬਾਰੇ ਅਸੀਂ ਜਥੇਦਾਰ ਸਾਹਿਬ ਜੀ ਦੇ ਆਦੇਸ਼ ਹਾਸਲ ਕਰਕੇ ਜੋ ਹੁਕਮ ਸਾਨੂੰ ਜਥੇਦਾਰ ਸਾਹਿਬ ਵੱਲੋਂ ਹੋਏਗਾ ਉਸ ਨੂੰ ਅਸੀਂ ਪੂਰਨ ਤੌਰ ਤੇ ਪਾਲਣਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਤਲਬ ਇਆਲੀ ਨੇ ਵੀ ਕਹਿਤਾ ਕਿ ਬਈ ਉੱਥੋਂ ਸਾਨੂੰ ਦਿਸ਼ਾ ਨਿਰਦੇਸ਼ 7 ਮੈਂਬਰੀ ਕਮੇਟੀ 'ਚ ਮਿਲੇ ਨੇ
ਪਰ ਇੱਥੇ ਮੈਨੂੰ ਕੱਲੇ ਰਾਜਸਥਾਨ ਲਈ ਭੇਜਤਾ, ਜੀ ਜੱਦਰ ਸਾਹਿਬ ਕਹਿਣਗੇ ਮੈਂ ਰਾਜਸਥਾਨ ਚਲਾ ਜਾਊਂਗਾ ਭਾਈ। ਇਹਦਾ ਮਤਲਬ ਉਹ ਵੀ ਇਹੀ ਇਸ਼ਾਰਾ ਕਰ ਰਹੇ ਨੇ ਕਿ ਭਾਈ ਅਕਾਲ ਤਖਤ ਸਾਹਿਬ ਦੀ ਮੰਨੋ, ਉਹਦੇ ਅਨੁਸਾਰ ਕਿਉਂ ਨਹੀਂ ਚੱਲ ਰਹੇ। ਸੋ ਧਾਮੀ ਸਾਹਿਬ ਦੇ ਉੱਤੇ ਇੱਕ ਪਾਸੇ ਆ ਸਵਾਲ ਖੜਾ, ਦੂਏ ਪਾਸੇ ਉਹ ਸ਼੍ਰੋਮਣੀ ਕਮੇਟੀ ਦੇ ਮੁਖੀ ਨੇ, ਉਹਦੇ ਨਾਤੇ ਉੱਥੋਂ ਦੀ ਜੋ ਪ੍ਰਕਿਰਿਆ ਉਹਦੇ ਤੇ ਉਹ ਜਾਇਜ਼ ਸਵਾਲ ਖੜਾ ਕਰ ਰਹੇ ਨੇ। ਉਹਨਾਂ ਨੇ ਵਾਜਬ ਸਵਾਲ ਖੜਾ ਕੀਤਾ ਜਸਟਿਸ SS ਸਾਰੋਹਰਾ ਕੋਲ ਜਾ ਕੇ ਕਿ ਜੀ ਆਹ ਚੱਕੋ ਲਿਸਟ, ਆਹ ਤੁਹਾਡੀਆਂ ਵੋਟਰ ਸੂਚੀਆਂ ਨੇ। ਪਹਿਲੀ ਗੱਲ ਤਾਂ ਇਹ ਵੋਟਰ ਸੂਚੀਆਂ ਸੰਗਤ ਨੂੰ ਬੜੀ ਆਸਾਨੀ ਨਾਲ ਉਪਲਬਧ ਨਹੀਂ ਹੋ ਰਹੀਆਂ, ਜੇ ਉਪਲਬਧ ਨਹੀਂ ਹੋਣਗੀਆਂ ਤਾਂ ਉਹਦੇ ਵਿੱਚੋਂ ਖਾਮੀਆਂ ਕਿਵੇਂ ਤਸਦੀਕ ਕਰ ਸਕਣਗੇ, ਕਿਵੇਂ ਉਹਨੂੰ ਦਰੁਸਤ ਕਰਾਉਣ ਦੀ ਪ੍ਰਕਿਰਿਆ 'ਚ ਸ਼ਾਮਲ ਹੋ ਸਕਣਗੇ। ਦੂਸਰਾ ਉਹਨਾਂ ਨੇ ਸਵਾਲ ਚੁੱਕਿਆ, ਉਹ ਕਹਿੰਦੇ ਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ, ਉਸ ਸਮੇਂ ਤੁਸੀਂ ਜਿਹੜੇ ਫਾਰਮ ਭਰਾਏ ਉਹਨਾਂ ਦੇ ਨਾਲ ਫੋਟੋਆਂ ਲਗਵਾਈਆਂ, ਤੇ ਜੇ ਉਹ ਫੋਟੋਆਂ ਫਾਰਮਾਂ ਤੇ ਲੱਗੀਆਂ ਤਾਂ ਵੋਟਰ ਸੂਚੀ 'ਚ ਕਿਉਂ ਨਹੀਂ ਆਈਆਂ ਫੋਟੋਆਂ? ਕਿੰਨਾ ਕੁਛ ਤਾਂ ਫੋਟੋ ਤੋਂ ਸਾਫ਼ ਹੋ ਜਾਣਾ ਸੀ। ਫਿਰ ਉਹ ਤੋਂ ਬਾਅਦ ਕਹਿੰਦੇ ਨਾਮ, ਕਿੰਨੇ ਹੀ ਨਾਵਾਂ ਨਾਲ ਸਿੰਘ ਤੇ ਕੌਰ ਨਹੀਂ ਲੱਗਾ ਹੋਇਆ, ਇਹਨੂੰ ਕੀ ਸਮਝੀਏ? ਉਹਨਾਂ ਨੇ ਸਿੱਧਾ ਪੰਜਾਬ ਸਰਕਾਰ ਤੇ ਧਾਮੀ ਹੋਰਾਂ ਨੇ ਸਵਾਲ ਖੜਾ ਕੀਤਾ ਜੀ। ਉਹ ਕਹਿੰਦੇ ਕਿ ਇਹਦੇ ਪਿੱਛੇ ਪੰਜਾਬ ਸਰਕਾਰ ਦੀ ਸਾਜ਼ਿਸ਼ ਹੈ, ਠੀਕ ਹੈ, ਉਹ ਇੱਕ ਕਬਜ਼ੇ ਦੀ ਪ੍ਰਕਿਰਿਆ। ਉਹ ਕਹਿੰਦੇ ਮੈਨੂੰ ਤਾਂ ਇੰਝ ਲੱਗਦਾ ਕਿ ਜਿਵੇਂ ਵਿਧਾਨ ਸਭਾ ਤੇ ਲੋਕ ਸਭਾ ਚੋਣ ਵਾਲੀਆਂ ਸੂਚੀਆਂ ਚੋਂ ਕੱਢ ਕੇ ਸੂਚੀਆਂ ਬਣਾਤੀਆਂ ਹੋਣ। ਠੀਕ ਹੈ। ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਨਿਯਮ ਸਾਫ਼ ਕਹਿੰਦਾ ਹੈ, ਇੱਥੇ ਤਾਂ ਮਤਲਬ ਸਹਿਜਧਾਰੀ ਸਿੱਖਾਂ ਨੇ ਹਵਾਲੇ ਨਾਲ ਕਿੰਨੀ ਦੇਰ ਕੇਸ ਕੋਰਟ ਕਚਹਿਰੀ ਚੱਲੀ ਗਏ, ਉਹਨਾਂ ਨੂੰ ਅਜੇ ਤੱਕ ਮਾਨਤਾ ਨਹੀਂ ਮਿਲੀ, ਤੇ ਇੱਥੇ ਤੁਸੀਂ ਸਿੱਧਾ ਹੀ ਜਿਹਨਾਂ ਨਾਮ ਨਾਲ ਸਿੰਘ ਤੇ ਕੌਰ ਵੀ ਲੱਗ ਰਿਹਾ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਵੋਟਾਂ ਸ਼ਾਮਲ ਕਰ ਰਹੇ। ਸੋ ਇਹ ਕਿਤੇ ਨਾ ਕਿਤੇ ਇੱਕ ਵੱਡੀ ਖੇਡ ਤਾਂ ਨਹੀਂ, ਕਿਤੇ ਇਹ ਸਵਾਲ ਖੜਾ ਹੋ ਗਿਆ। ਪਰ ਸ਼੍ਰੋਮਣੀ ਕਮੇਟੀ ਹੋਰਾਂ ਨੇ ਜਿਹੜਾ ਮੁੱਦਾ ਚੁੱਕਿਆ, ਹੁਣ ਦੇਖਦੇ ਹਾਂ ਇਹਦੇ ਤੇ SS ਸਾਰੋ ਸਾਹਿਬ ਕੀ ਟਿੱਪਣੀ ਕਰਦੇ ਨੇ, ਕੀ ਨਜ਼ਰਸਾਨੀ ਕਰਦੇ ਨੇ, ਕਿਵੇਂ ਉਹਦੇ ਪਰ ਅੱਗੇ ਪਹਿਰੇਦਾਰੀ ਕਰਦੇ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰੀਏ ਕਿਸਾਨੀ ਦੀ। ਸ਼ਰਮਾ ਜੀ ਕਹਿੰਦੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤਾ ਉਹ 50ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ, ਮਾਸ ਉਹਨਾਂ ਦਾ ਸੁੰਗੜਨ ਲੱਗ ਪਿਆ, ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਸਿਹਤ ਬਾਰੇ ਮੈਡੀਕਲ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਦਾਅਵਾ ਕੀਤਾ ਗਿਆ, ਤੇ ਉਧਰ ਦੂਜੇ ਪਾਸੇ SKM ਵੱਲੋਂ ਵੀ ਜਿਹੜਾ ਬੈਠਕਾਂ ਦਾ ਦੌਰ ਹੈ ਉਹ ਲਗਾਤਾਰ ਜਾਰੀ ਹੈ। ਪ੍ਰਵੀਨ ਜੀ ਬਿਲਕੁਲ 50ਵਾਂ ਦਿਨ ਅੱਜ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋ ਗਿਆ ਜੀ, ਔਰ ਥੋੜੀ ਨਹੀਂ ਹੁੰਦੇ ਆਪਾਂ ਇੱਕ ਪਹਿਰ ਦੀ ਰੋਟੀ ਨਾ ਖਾਈਏ, ਹਨਾ, ਇੱਥੇ ਜਿਨ੍ਹਾਂ ਨੂੰ ਚਾਹ ਦੀ ਤਲ ਹੁੰਦੀ ਹੈ, ਇੱਕ ਟਾਈਮ ਦੀ ਚਾਹ ਨਾ ਮਿਲੇ ਤਾਂ ਦੇਖੋ ਆਪਾਂ ਕਿਵੇਂ ਉਹਨਾਂ ਨੂੰ ਦੇਖਦੇ ਹਾਂ ਕਿ ਹਾਂ ਕਿਵੇਂ ਉਹ ਤਰਲੇ ਲੈ, ਕੀ ਹਾਲਤ ਹੁੰਦੀ ਉਹਨਾਂ ਦੀ। ਇੱਥੇ ਬੰਦਾ 50 ਦਿਨਾਂ ਤੋਂ ਭੁੱਖਾ ਭਾਣਾ ਬਿਨਾਂ ਕਿਸੇ ਮੈਡੀਕਲ ਸਹੂਲਤ ਤੋਂ, ਹੈ ਨਾ, ਇੱਕ ਟਰੈਲੀ 'ਚ ਪਿਆ, ਤੇ ਉਹਦੀ ਹਾਲਤ ਕੀ ਹੋਏਗੀ ਦਾ ਅੰਦਾਜ਼ਾ ਲਾਇਆ ਜਾ ਸਕਦਾ। ਔਰ ਡਾਕਟਰੀ ਰਿਪੋਰਟਾਂ ਅਨੁਸਾਰ ਹੁਣ ਉਹਨਾਂ ਦਾ ਮਾਸ ਸੁੰਗੜ ਰਿਹਾ, ਹੈ ਨਾ, ਅੱਖਾਂ ਦਾ ਮਾਸ ਅੰਦਰ ਧਸ ਗਿਆ, ਸਰੀਰ ਹੱਡੀਆਂ ਦੀ ਮੁੱਠ ਬਣ ਲੱਗੀ ਹੈ, ਹੱਡੀਆਂ ਚਮਕਣ ਲੱਗ ਪਈਆਂ, ਤੇ ਲਗਾਤਾਰ ਉਹਨਾਂ ਦੇ ਮਤਲਬ BP ਨੂੰ ਸੈੱਟ ਰੱਖਣ ਲਈ ਪੈਰਾਂ ਨੂੰ ਉੱਪਰ ਚੱਕਣਾ ਪੈ ਰਿਹਾ। ਪਾਣੀ ਪੀਣਾ ਲੰਘਣਾ ਆਪਾਂ ਬਹੁਤ ਦਿਨ ਪਹਿਲਾਂ ਤੋਂ ਗੱਲ ਕਰਦੇ ਆ ਕਿ ਔਖਾ ਹੁੰਦਾ ਜਾ ਰਿਹਾ, ਬੋਲ ਪਾਉਣਾ ਬਹੁਤ ਮੁਸ਼ਕਲ ਹੋ ਗਿਆ। ਤੇ ਫੇਰੂਮਾਨ ਹੋਰਾਂ ਦੀ ਜਿਹੜਾ ਮਰਨ ਵਰਤ ਸੀਗਾ ਉਹ ਮੇਰੇ ਧਿਆਨ 'ਚ ਉਹ 60-62 ਦਿਨ ਚੱਲਿਆ ਸੀ, ਤੇ ਇਹਦਾ ਮਤਲਬ ਇਸ ਉਮਰ 'ਚ ਆ ਕੇ 50 ਦਿਨ ਤੋਂ ਉੱਪਰ ਜਾਣਾ ਮਰਨ ਵਰਤ ਦਾ ਹੁਣ ਫਿਕਰਮੰਦੀ ਵਾਲੀ ਸਥਿਤੀ ਹੈ। ਪਰ ਸਰਕਾਰਾਂ ਦੀ ਬੇਰੁਖੀ, ਸਰਕਾਰਾਂ ਦੀ ਬੇਰਹਿਮੀ ਕਿ ਉਹ ਗੱਲ ਕਰਨ ਲਈ ਵੀ ਤਿਆਰ ਨਹੀਂ, ਤੇ ਡੱਲੇਵਾਲ ਹੋਰੀ ਆਪਣੇ ਸਿਰੜ ਦੇ ਪੱਕੇ, ਉਹ ਕਹਿੰਦੇ ਕਿ ਹੁਣ ਨਹੀਂ ਪਿੱਛੇ ਹਟਣਾ। ਇਹ ਸਾਰੀ ਸਥਿਤੀ 'ਚ ਇੱਕ ਚੰਗੀ ਆਸ ਦੀ ਕਿਰਨ ਦਿਖੀ ਸੀ ਮੋਗੇ ਵਾਲੀ, ਜਦੋਂ ਮਹਾ ਪੰਚਾਇਤ ਹੋਈ, ਜਿੱਥੋਂ ਉਹਨਾਂ ਨੇ ਮਤਾ ਪਾ ਕੇ ਪਹਿਲਾਂ ਉਹ ਖਨੌਰੀ ਗਏ, ਫਿਰ ਉਹ ਸ਼ੰਭੂ ਗਏ, ਤੇ ਉਹਨਾਂ ਨੂੰ ਦਿੱਤਾ ਕਿ ਆਹ ਲੋ ਤੁਹਾਡੇ ਪ੍ਰੋਗਰਾਮਾਂ ਦੇ ਅਨੁਸਾਰ ਅਸੀਂ ਆਪਣੇ ਪ੍ਰੋਗਰਾਮ ਰੱਖ ਲਏ ਨੇ। ਅਸੀਂ ਕੱਲ ਲੋਹੜੀ ਵਾਲੇ ਦਿਨ ਬਕਾਇਦਾ ਤੌਰ ਤੇ ਉਹਨਾਂ ਨੇ ਇਹ ਜਿਹੜਾ ਕੇਂਦਰੀ ਖਰੜੇ ਭੇਜੇ ਸੀ ਸੂਬਿਆਂ ਨੂੰ, ਉਹਨਾਂ ਦੀਆਂ ਕਾਪੀਆਂ ਵੀ ਸਾੜੀਆਂ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਠੀਕ ਹੈ, ਅਸੀਂ ਤੁਹਾਡੇ ਤੈਅ ਪ੍ਰੋਗਰਾਮ ਦੇ ਅਨੁਸਾਰ ਹੀ 26 ਜਨਵਰੀ ਨੂੰ ਦੇਸ਼ ਭਰ ਜਿਹੜੇ ਟਰੈਕਟਰ ਮਾਰਚ ਹੋਣੇ ਉਹਨਾਂ 'ਚ ਅਸੀਂ ਸਾਰੇ ਸ਼ਾਮਲ ਹੋਵਾਂਗੇ। ਸੋ ਉਧਰ ਖਨੌਰੀ ਔਰ ਸ਼ੰਭੂ ਵੀ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ, ਜਿੱਥੋਂ ਲੱਗਿਆ ਕਿ ਗੱਲ ਨੇੜੇ ਲੱਗ ਸਕਦੀ ਹੈ। ਫਿਰ ਇਹਨਾਂ ਜਥੇਬੰਦੀਆਂ SKM ਵਾਲਿਆਂ ਨੇ ਕਿਹਾ ਕਿ ਅਸੀਂ ਜੀ ਅਗਲੀ ਬੈਠਕ 15 ਨੂੰ ਕਰਾਂਗੇ, ਪਰ ਡੱਲੇਵਾਲ ਹੋਰਾਂ ਦੀ ਧਿਰ, ਉਹਨਾਂ ਦੇ ਸਹਿਯੋਗੀ ਸੰਗਠਨਾਂ ਨੇ ਕਿਹਾ ਕਿ ਨਹੀਂ, ਜਦੋਂ ਸਥਿਤੀ ਨਾਜ਼ੁਕ ਬਣੀ ਹੋਈ ਹੈ ਫਿਰ 15 ਦੂਰ ਆਪਾਂ ਨੂੰ ਬਹੁਤ ਛੇਤੀ ਕਰਨੀ ਚਾਹੀਦੀ ਹੈ। ਤੇ ਇਸ ਸੱਦੇ ਦੇ ਉੱਤੇ SKM ਨੇ ਉਹ ਬੈਠਕ 13 ਨੂੰ ਰੱਖ ਲਈ, ਤੇ ਉਹ ਵੀ ਉਹਨਾਂ ਨੇ ਪਹਿਲਾਂ ਪਟਿਆਲੇ ਦੀ ਬਜਾਏ ਫਿਰ ਪਾਤੜਾਂ ਰੱਖ ਲਈ ਕਿ ਹੋਰ ਨੇੜੇ ਹੋ ਜਾਵੇ। ਫਿਰ ਪਾਤੜਾਂ ਸਾਰੇ ਇਕੱਠੇ ਹੋਏ, 2-2.5 ਘੰਟੇ ਬੈਠਕ ਚੱਲੀ। ਇਹਦਾ ਮਤਲਬ 2-2.5 ਘੰਟੇ ਬੈਠਕ ਚੱਲਣ ਦਾ ਮਤਲਬ ਜਿਹੜੇ ਕੁਝ ਗਿਲੇ ਸ਼ਿਕਵੇ ਸੀ ਉਹ ਵੀ ਸਾਹਮਣੇ ਆਏ, ਰੋਸੇ ਇੱਕ ਦੂਜੇ ਦੇ ਪ੍ਰਤੀ ਜਿਹੜੇ ਸੀ ਉਹ ਵੀ ਪ੍ਰਗਟਾਏ ਗਏ। ਫਿਰ ਉਸ ਤੋਂ ਬਾਅਦ ਸਾਂਝੇ ਰੂਪ 'ਚ ਇਸ ਗੱਲ ਤੇ ਵਧਿਆ ਗਿਆ ਕਿ ਠੀਕ ਹੈ, ਆਪਾਂ ਪ੍ਰੋਗਰਾਮ ਇਕੱਠੇ ਕਰੀਏ, ਜਿਹੜੇ ਵੀ ਐਕਸ਼ਨ ਐਲਾਨਣੇ ਆ ਉਹ ਮਿਲ ਕੇ ਐਲਾਨੀਏ, ਔਰ ਆਪਾਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਬੰਦ ਕਰੀਏ। ਜੇ ਕੋਈ ਮੀਡੀਆ ਸਵਾਲ ਵੀ ਕਰਦਾ ਤਾਂ ਉਹਦੇ ਤੋਂ ਬਚੀਏ। ਤੇ ਮੀਡੀਆ ਨੂੰ ਵੀ ਕੱਲ ਬੇਨਤੀ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਕਿ ਘੱਟੋ ਘੱਟ ਜਥੇਬੰਦੀਆਂ ਨੂੰ ਆਪਸ 'ਚ ਲੜਾਉਣ ਪੜਾਉਣ ਵਾਲੇ, ਇੱਕ ਦੂਜੇ ਦੇ ਖਿਲਾਫ ਵਾਲੇ ਸਵਾਲ ਨਾ ਪੁੱਛੋ।
ਤੇ ਉਹਨਾਂ ਨੇ ਕਿਹਾ ਕਿ ਆਪਾਂ ਆਪਣੀ ਲੀਡਰਸ਼ਿਪ ਨੂੰ, ਚਾਹੇ ਛੋਟੀ ਹੈ, ਚਾਹੇ ਵੱਡੀ ਹੈ, ਚਾਹੇ ਕਿਸ ਲੈਵਲ ਦੀ ਹੈ, ਉਹਨਾਂ ਨੂੰ ਇਹ ਧਿਆਨ ਦਿਵਾਈਏ ਕਿ ਵੀ ਤੁਸੀਂ ਬੋਲਣਾ ਨਹੀਂ ਇੱਕ ਦੂਸਰੇ ਦੇ ਖਿਲਾਫ, ਤਾਂ ਕਿ ਆਪਾਂ ਸਾਂਝੇ ਰੂਪ 'ਚ ਨਜ਼ਰ ਆਈਏ। ਸੋ ਇਹ ਸ਼ੁਭ ਸੰਕੇਤ ਹੈ। ਇਸ ਸਭ ਦੇ ਦਰਮਿਆਨ ਅਗਲੇ ਐਕਸ਼ਨਾਂ ਦੇ ਲਈ ਕਿ ਅੰਦੋਲਨ ਦੀ ਰੂਪਰੇਖਾ ਕੀ ਹੋਵੇ, ਕਿਹੜੇ ਪੁਆਇੰਟਾਂ ਤੇ ਅੱਗੇ ਵਧਣਾ, ਕਿਵੇਂ ਅੱਗੇ ਵਧਣਾ, ਉਹਦੇ ਲਈ 18 ਤਰੀਕ ਮੁਕਰਰ ਕਰ ਲਈ ਗਈ ਹੈ। ਇਹ ਸਭ ਦੇ ਦਰਮਿਆਨ 26 ਜਨਵਰੀ ਵਾਲਾ ਪ੍ਰੋਗਰਾਮ ਤੈਅ ਹੈ ਸਾਂਝਾ। ਠੀਕ ਹੈ ਜੀ। ਪਰ ਕਦੋਂ 18 ਤੇ ਕਦੋਂ 26 ਫਿਕਰ ਤਾਂ ਡੱਲਿਆ ਹੋਣ ਦੀ ਜਾਣ ਦਾ। ਉਸ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਕੀ ਸਰਕਾਰਾਂ ਤੇ ਦਬਾਅ ਪੈਣਾ ਸ਼ੁਰੂ ਹੋਇਆ ਉਹਨਾਂ ਦੇ ਨਾਲ, ਕਿਉਂਕਿ ਮੋਗੇ 'ਚ ਵੱਡੇ ਇਕੱਠ ਨੇ ਇੱਕ ਦਿਖਾਵਾ ਦਿੱਤਾ ਕਿ ਇੱਧਰ ਵੀ ਇਕੱਠ ਪੂਰਾ, ਤੇ ਜੇ ਇਕੱਠਾ ਹੁੰਦਾ ਤਾਂ ਉਹਨਾਂ ਨੂੰ ਵੀ ਇੱਕ ਵੱਡੀ ਤਾਕਤ ਮਿਲਦੀ ਹੈ। ਔਰ ਉਹਨਾਂ ਨੂੰ ਲੱਗਿਆ ਕਿ ਲਓ ਜੀ ਇਹ ਸਾਰੇ ਨਾਲ ਆਉਂਦੇ ਨੇ, ਚੰਗੀ ਗੱਲ ਹੈ। ਤੇ ਇਹਨਾਂ ਨੂੰ ਵੀ ਲੱਗਿਆ ਕਿ ਜੇ ਅਸੀਂ ਖੁਦਾ ਨਾ ਖਾਸਾ ਕੁਝ ਹੋ ਗਿਆ ਉਹਦੇ ਜਾਣ ਤੋਂ ਪਹਿਲਾਂ ਡੰਡਿਆਂ ਕੋਲ ਚਲੇ ਜਾਈਏ ਤਾਂ ਅਸੀਂ ਵੀ ਆਪਣੀ ਚਮੜੀ ਬਚਾ ਲਾਂਗੇ। ਸੋ ਸਾਰੀਆਂ ਧਿਰਾਂ ਨੂੰ ਲੋੜ ਸੀ, ਆਖਿਰ ਉਹ ਇਕੱਠੇ ਹੋ ਗਏ, ਪਰ ਅਜੇ ਵੀ ਸਰਕਾਰਾਂ ਝੁਕਣ ਲਈ ਤਿਆਰ ਨਹੀਂ। ਹਾਂਜੀ, ਇਹ ਸਭ ਦੇ ਦਰਮਿਆਨ ਇੰਨੀ ਜਾਣਕਾਰੀ ਮੈਨੂੰ ਮਿਲੀ ਆ ਕਿ ਜਿਹੜੇ ਅਫਸਰ ਡੱਲੇਵਾਲ ਉਹਨਾਂ ਦੀ ਟਰਾਲੀ 'ਚ ਰੋਜ਼ ਚੜ ਗੱਲਾਂ ਕਰਦੇ ਸੀ ਕਿ ਲਓ ਜੀ ਮੰਨ ਜੋ ਜੀ, ਮਰ ਤੋੜ ਲਓ ਜੀ, ਮੈਡੀਕਲ ਸਹੂਲਤਾਂ ਲੈ ਲਓ, ਉਹ ਹੁਣ ਐਸਕੇਐਮ ਦੇ ਲੀਡਰਾਂ ਦੇ ਬੂਹੇ ਭੰਨਣ ਲੱਗੇ ਨੇ। ਜੀ ਉਹ ਉਧਰ ਨੂੰ ਤੁਰ ਪਏ ਨੇ ਕਿ ਲਓ ਜੀ ਇਹਨਾਂ ਰਾਹੀਂ ਕੋਈ ਗੱਲ ਕਰਾ ਲਈਏ। ਹੋ ਸਕਦਾ ਹੈ ਕਿ ਆਉਂਦੇ 1 ਜਾਂ 2 ਦਿਨਾਂ ਦੇ ਦਰਮਿਆਨ ਕੇਂਦਰ ਤੋਂ ਕੋਈ ਸੱਦਾ, ਕੋਈ ਗੱਲਬਾਤ ਦਾ ਆ ਜਾਵੇ, ਕਿਉਂਕਿ ਇਸ ਗੱਲ ਲਈ ਦਬਾਅ ਬਣਾਇਆ ਜਾ ਰਿਹਾ ਕਿ ਘੱਟੋ ਘੱਟ ਮੈਡੀਕਲ ਸਹੂਲਤ ਵੀ ਤਾਂ ਸ਼ੁਰੂ ਹੋਊਗੀ ਜਦੋਂ ਕੇਂਦਰ ਗੱਲਬਾਤ ਸ਼ੁਰੂ ਕਰੂਗਾ। ਠੀਕ ਹੈ ਜੀ। ਸੋ ਕੀ ਕੇਂਦਰ ਇੰਨਾ ਬੇਰਹਿਮ ਹੋ ਗਿਆ ਕਿ ਉਸ ਨੂੰ ਇਹ ਵੀ ਨਹੀਂ ਦਿਖਦਾ ਕਿ ਇੱਕ ਬੰਦਾ 50 ਦਿਨਾਂ ਤੋਂ ਮਰਨ ਵਰਤ ਤੇ ਤੇ ਤੁਸੀਂ ਗੱਲ ਕਰਨ ਨੂੰ ਵੀ ਭੱਜ ਰਹੇ ਹੋ। ਗੱਲ ਮੰਨਣੀ ਤਾਂ ਦੂਰ ਦੀ ਗੱਲ, ਗੱਲ ਕਰਨ ਲਈ ਵੀ ਤਿਆਰ ਨਹੀਂ। ਸਰਕਾਰਾਂ ਇੰਜ ਨਹੀਂ ਕਰਦੀਆਂ ਹੁੰਦੀਆਂ, ਘੱਟੋ ਘੱਟ ਲੋਕਤੰਤਰਕ ਸਰਕਾਰਾਂ ਇੰਜ ਨਹੀਂ ਕਰਦੀਆਂ। ਸੋ ਇਸ ਲਈ ਹੁਣ ਏਕੇ ਤੋਂ ਬਾਅਦ ਜਿਹੜਾ ਇਹ ਕੱਲ ਦਲੀਲ ਆਈ ਕਿ ਠੀਕ ਹੈ ਫਿਰ ਜੇ ਸਰਕਾਰ ਨਹੀਂ ਸੁਣਦੀ ਆ ਤਾਂ ਦਿੱਲੀ ਅੰਦੋਲਨ 2 ਹੋਵੇਗਾ, ਇਸ ਨੇ ਕੇਂਦਰ ਸਰਕਾਰ ਨੂੰ ਥੋੜਾ ਫਿਕਰ 'ਚ ਪਾਇਆ। ਪਰ ਹੁਣ ਕਿਹੜੇ ਰਾਹ ਤੋਂ ਆਏਗੀ ਦੇਖਣ ਵਾਲੀ ਗੱਲ ਹੈ, ਕਿਉਂਕਿ ਪੰਜਾਬ ਸਰਕਾਰ ਤਾਂ ਆਪਣਾ ਜਿੰਨਾ ਕੁ ਜ਼ੋਰ ਡਰਾਮਾ ਕਰਨਾ ਸੀ ਜਾਂ ਸੱਚਮੁੱਚ ਜ਼ੋਰ ਲਾ ਚੁੱਕੀ ਆ। ਪਰ ਹੁਣ ਏਕੇ ਤੋਂ ਬਾਅਦ ਆਸ ਵੱਜੀ ਹੈ ਕਿ ਸ਼ਾਇਦ ਕੇਂਦਰ ਸੁਣ ਲਵੇ, ਪਰ ਫਿਕਰਮੰਦੀ ਪਲ ਪਲ ਦੀ ਹੈ ਤੇ ਗੱਲਾਂ ਅਸੀਂ ਦਿਨਾਂ ਦੀਆਂ ਕਰ ਰਹੇ ਹਾਂ। ਹਾਂਜੀ, ਬਿਲਕੁਲ ਫਿਕਰਮੰਦੀ ਪਲ ਪਲ ਦੀ ਹੈ ਤੇ ਗੱਲਾਂ ਜਦੋਂ ਪਲ ਪਲ ਦੀ ਫਿਕਰ ਹੋਵੇ ਫਿਰ ਦਿਨਾਂ ਦੀ ਗੁੰਜਾਇਸ਼ ਨਹੀਂ ਹੁੰਦੀ ਬਚਦੀ। ਸ਼ਰਮਾ ਜੀ, ਬਿਲਕੁਲ। ਅਗਲੀ ਗੱਲ ਕਰੀਏ ਕਿਸਾਨਾਂ ਦੀ। ਪਰ ਜਿਹੜੇ ਸਿਆਸੀ ਧਨਾੜ ਨੇ, ਨਾ ਸਿਰਫ ਕਰਜ਼ਾਈ ਨੇ ਸਗੋਂ ਡਿਫਾਲਟਰ ਵੀ ਨੇ। ਸਿਆਸੀ ਧਨਾੜ ਕਿਸਾਨ ਕਰਜ਼ਿਆਂ ਦੇ ਵਿੱਚ ਕਹਿੰਦੇ ਡਿਫਾਲਟਰ ਨੇ, ਤੇ ਇਹਨਾਂ ਦੇ ਵਿੱਚ ਆਪ ਦਾ ਜਿਹੜਾ ਸੱਤਾਧਾਰੀ ਨੇ ਇਸ ਵੇਲੇ, ਉਹਨਾਂ ਦਾ ਚੇਅਰਮੈਨ ਵੀ 13 ਕਿਸਾਨੀ ਕਰਜ਼ੇ ਲੈ ਗਿਆ ਜੀ ਇਸੇ ਦਰਮਿਆਨ। ਪ੍ਰਵੀਨ ਜੀ, ਸੱਤਾ ਜਿਹਦੀ ਮਰਜ਼ੀ ਹੋਵੇ, ਸਿਆਸਤਦਾਨ ਸੱਤਾ 'ਚ ਰਹਿੰਦੇ ਨੇ। ਸਹੀ ਬਿਲਕੁਲ। ਇਸ ਸੂਚੀ ਦੇ ਵਿੱਚ ਕੀ ਕਾਂਗਰਸੀ, ਕੀ ਅਕਾਲੀ ਤੇ ਕੀ ਆਪ ਵਾਲੇ, ਸਾਰੇ ਧਨਾੜ ਕਿਸਾਨ ਸ਼ਾਮਲ ਨੇ। ਵੈਸੇ ਕਿਸਾਨ ਸ਼ਬਦ ਵੀ ਨਾ ਕਹੋ, ਤੁਸੀਂ ਧਨਾੜ ਜ਼ਿਮੀਂਦਾਰ ਕਹੋ, ਹੈ ਨਾ, ਕਿਉਂਕਿ ਜਿਹੜਾ ਛੋਟਾ ਕਿਸਾਨ ਹੈ, ਘੱਟੋ ਘੱਟ ਮਤਲਬ 1.5 ਏਕੜ 2 ਏਕੜ ਤੇ ਹੱਦ 5 ਏਕੜ ਤੱਕ ਵੀ, ਹੈ ਨਾ, ਉਹ ਕਿਸਾਨੀ ਲੋੜਾਂ ਲਈ ਜਦੋਂ ਕਰਜ਼ਾ ਲੈਂਦਾ ਤਾਂ ਮੋੜਨ ਵਾਲੀ ਸਥਿਤੀ ਜੋ ਨਹੀਂ ਆ ਪਾਉਂਦਾ। ਇਸੇ ਲਈ MSP ਵਾਲਾ ਸਵਾਲ ਖੜਾ ਨਾ, ਇਸੇ ਲਈ ਲਾਗਤ ਤੇ ਜਿਹੜੀ ਆਮਦਨ ਆ ਉਹਦੇ ਪਾੜੇ ਵਾਲਾ ਸਵਾਲ ਖੜਾ ਨਾ ਜੀ। ਪਰ ਜਿਹੜੇ ਵੱਡੇ ਜ਼ਿਮੀਂਦਾਰ ਨੇ, ਔਰ ਵੱਡੇ ਜ਼ਿਮੀਂਦਾਰ ਇਕੱਲੇ ਇਸ ਪਾਸਿਓਂ ਨਹੀਂ ਕਿ ਜ਼ਮੀਨਾਂ ਹੀ ਵੱਧ ਨੇ, ਜਿਹੜੇ ਸਿਆਸੀ ਰਸੂਖ ਰੱਖਦੇ ਨੇ, ਜਿਹੜੀਆਂ ਕਰੋੜਾਂ ਦੀਆਂ ਗੱਡੀਆਂ 'ਚ ਤੁਰਦੇ ਨੇ, ਹੈ ਨਾ, ਤੇ ਉਹ ਕਿਸਾਨ ਕਹਾ ਕੇ ਜੇ ਕਿਸਾਨੀ ਨਾਂ ਤੇ ਕਰਜ਼ੇ ਲੈ ਕੇ ਨਾ ਮੋੜਨ, ਫਿਰ ਬਦਨਾਮੀ ਸਮੁੱਚੀ ਕਿਸਾਨ ਧਿਰ ਦੀ ਹੋ ਜਾਂਦੀ ਹੈ। ਫਿਰ ਸਵਾਲ ਸਾਰਿਆਂ ਤੇ ਆ ਜਾਂਦਾ। ਚਰਨਜੀਤ ਭੁੱਲਰ ਖੋਜੀ ਪੱਤਰਕਾਰਾਂ 'ਚੋਂ ਇੱਕ ਜਾਣੇ ਜਾਂਦੇ ਨੇ ਤੇ ਉਹ ਅਕਸਰ ਕੋਈ ਰਿਪੋਰਟ ਜਿਹੀ ਲਿਆਉਂਦੇ ਨੇ। ਪੰਜਾਬੀ ਟ੍ਰਿਬਿਊਨ 'ਚ ਉਹਨਾਂ ਦੀ ਰਿਪੋਰਟ ਛਪੀ, ਕੌਣ ਹੱਥ ਪਾਊ, ਕਿਸਾਨ ਵੀ ਵੱਡੇ, ਕਰਜ਼ੇ ਵੀ ਵੱਡੇ। ਠੀਕ ਹੈ ਜੀ। ਤੇ ਇਹ ਸਵਾਲ ਉਹਨਾਂ ਨੂੰ ਕਿਹਾ ਕਿ ਵੱਡੇ ਡਿਫਾਲਟਰਾਂ 'ਚ ਸਿਆਸੀ ਆਗੂ ਮੋਹਰੀ ਨੇ। ਸਹਿਕਾਰੀ ਬੈਂਕਾਂ ਦਾ 12% ਜਿਹੜਾ ਕਰਜ਼ਾ ਹੈ ਉਹ ਵੱਡੇ ਕਿਸਾਨਾਂ ਕੰਨੀ ਖੜਾ। ਪ੍ਰਵੀਨ ਜੀ, ਕੁੱਲ ਜਿਹੜਾ ਡਿਫਾਲਟਰ ਜਿਨ੍ਹਾਂ ਦੇ ਸਹਿਕਾਰੀ, ਇਹ ਇਕੱਲੇ ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਕਰਜ਼ੇ ਦੀ ਗੱਲ ਹੋ ਰਹੀ ਹੈ ਜੀ। ਔਰ ਇਸ ਦਾ ਜਿਹੜਾ ਕੁੱਲ ਕਰਜ਼ਾ ਹੈ ਜਿਹੜਾ ਖੜਾ ਹੈ ਕਿਸਾਨਾਂ ਕੰਨੀ, ਉਹ 'ਚ ਇਹ ਵੱਡੇ ਧਨਾੜ ਕਿਸਾਨ ਵੀ ਨੇ ਤੇ ਉਹਦੇ ਵਿੱਚ ਛੋਟੇ ਕਿਸਾਨ ਵੀ ਨੇ, 3000 ਕਰੋੜ ਤੋਂ ਉੱਪਰ ਹੈ। ਠੀਕ ਹੈ। ਤੇ ਸਰਕਾਰ ਹਰ ਮਹੀਨੇ 4400 ਕਰੋੜ ਦਾ ਲੋਨ ਚੱਕਦੀ ਹੈ। ਮਤਲਬ ਜੇ 3000 ਕਰੋੜ ਤੋਂ ਉੱਪਰ ਵਾਲਾ ਵਾਪਸ ਆ ਜਾਵੇ, 1 ਮਹੀਨੇ ਲੋਨ ਤੋਂ ਬਚਿਆ ਜਾ ਸਕਦਾ। 3006.26 ਕਰੋੜ ਦਾ ਕਰਜ਼ਾ ਹੈ, ਔਰ ਇਹਦੇ ਵਿੱਚ ਜਿਹੜਾ ਮੂਲ ਹੈ ਉਹ 1444 ਹੈ ਤੇ ਜਿਹੜਾ ਵਿਆਜ ਹੈ ਉਹ 1450 ਹੈ। 1444 ਕਰੋੜ ਤਾਂ ਮੂਲ ਹੈ, 1450 ਕਰੋੜ ਵਿਆਜ ਹੈ। ਮਤਲਬ ਦਾੜੀ ਨਾਲੋਂ ਮੁੱਛਾਂ ਭਾਰੀਆਂ। ਤੇ ਇਹਦੇ ਕਾਰਨ ਕਿ ਜਿਹੜੇ ਸਿਆਸੀ ਰਸੂਖ ਵਾਲੇ ਨੇ ਉਹ ਮੋੜ ਕੇ ਹੀ ਰਾਜੀ ਨਹੀਂ, ਉਹ ਆਪਣੇ ਡਿਫਾਲਟਰਾਂ ਦੀ ਲਿਸਟ 'ਚ ਰੱਖ ਕੇ ਮਾਣ ਮਹਿਸੂਸ ਕਰਦੇ ਆ ਸ਼ਾਇਦ। ਹਲੋ,
10 ਏਕੜ ਤੋਂ ਵੱਧ ਜ਼ਮੀਨ ਵਾਲੇ 3645 ਕਿਸਾਨ ਨੇ, ਜਿਨ੍ਹਾਂ ਕੰਨੀ 367 ਕਰੋੜ ਦੇ ਕਰੀਬ ਦਾ ਕਰਜ਼ਾ, 366.96 ਕਰੋੜ ਦਾ ਕਰਜ਼ਾ ਠੀਕ ਹੈ 3645 ਕਿਸਾਨਾਂ ਦੇ ਕੰਨੀ ਖੜਾ ਹੈ। ਉਰੇ ਵੱਡੇ ਕਿਸਾਨ ਨੇ। 10 ਏਕੜ ਤੋਂ ਉੱਪਰ ਵਾਲੇ ਦਾ ਮਤਲਬ ਇਹ ਨਹੀਂ ਕਿ 11-12 ਵਾਲਾ ਹੀ ਹੈ, ਇਹ 'ਚ 70 ਵਾਲਾ, 80 ਵਾਲਾ, 100 ਵਾਲਾ ਵੀ ਹੈ, ਹੋ ਸਕਦਾ। ਸੋ 3645 ਕਿਸਾਨਾਂ ਵੱਲ 366.96 367 ਕਰੋੜ ਦਾ ਕਰਜ਼ਾ ਖੜਾ ਹੈ ਔਰ ਔਸਤਨ 10 ਕਰੋੜ ਬਣਦਾ ਹਰੇਕ ਦੇ ਹਿੱਸੇ। ਹੁਣ ਔਸਤਨ 10 ਲੱਖ ਬਣਦਾ, ਔਸਤਨ ਹਰੇਕ ਦੇ ਹਿੱਸੇ 10 ਲੱਖ ਬਣਦਾ ਜੀ। ਪਰ ਜਿਹੜੇ ਚੇਅਰਮੈਨ ਸਾਹਿਬ 13 ਕਰਜ਼ੇ ਚੁੱਕੀ ਫਿਰਦੇ ਨੇ ਆਮ ਆਦਮੀ ਪਾਰਟੀ ਵਾਲੇ, ਉਹਨਾਂ ਦੇ ਹਿੱਸੇ ਦਾ 2 ਕਰੋੜ ਹੈ। ਮਤਲਬ ਉਧਰ ਬੜਿਆਂ ਦੇ ਹਿੱਸੇ ਵੱਧ ਖੜੇ ਨੇ, ਪਰ ਔਸਤ ਦੇ ਵਿੱਚ ਐਂ ਲੱਗਦਾ ਕਿ 10 ਲੱਖ ਹੈ। ਇਹ ਮੌਜੂਦਾ ਚੇਅਰਮੈਨ ਨੇ, 2 ਕਰੋੜ ਰੁਪਏ ਦਾ ਕਰਜ਼ਾ ਇਹਨਾਂ ਕੰਨੀ ਖੜਾ ਹੈ ਤੇ ਜਨਾਬ ਨੇ ਆਪਣੇ ਨਾਂ ਤੇ, ਆਪਣੀ ਘਰ ਵਾਲੀ ਦੇ ਨਾਂ ਤੇ 13 ਤੋਂ ਵੱਧ ਕਿਸਾਨੀ ਕਰਜ਼ੇ ਚੁੱਕੇ ਔਰ ਕੋਈ ਕਿਸਾਨੀ 'ਚ ਨਹੀਂ ਵਰਤੇ। ਠੀਕ ਆ। ਇਸੇ ਤਰ੍ਹਾਂ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਹੈ ਜੀ, 67 ਲੱਖ ਦਾ ਕਰਜ਼ਾ ਉਹਦੇ ਕੰਨੀ ਖੜਾ, ਡਿਫਾਲਟਰ ਹੈ। ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਕਿਸਾਨ ਇੱਕ ਆਗੂ ਹੈ, ਅਕਾਲੀ ਆਗੂ, 1 ਕਰੋੜ 13 ਲੱਖ ਤੋਂ ਉੱਪਰ ਦਾ ਕਰਜ਼ਾ ਖੜਾ, ਡਿਫਾਲਟਰ ਹੈ ਜੀ। ਬਰਨਾਲੇ ਦਾ ਇੱਕ ਸਾਬਕਾ ਬੈਂਕ ਡਾਇਰੈਕਟਰ ਹੈ, 75 ਲੱਖ ਦਾ, ਉਹਦੇ ਵਿੱਚੋਂ ਕੁਝ ਕਿਸ਼ਤਾਂ ਉਹਨੇ ਮੋੜੀਆਂ, ਹੈ ਨਾ। ਇਸੇ ਤਰ੍ਹਾਂ ਸ਼ੇਰਪੁਰ ਖੇਤੀ ਵਿਕਾਸ ਬੈਂਕ ਦਾ ਇੱਕ ਕਿਸਾਨ ਆਗੂ ਆ ਉੱਥੇ ਦਾ, ਉਹ ਜੀ 19 ਲੱਖ ਤੋਂ ਵੱਧ ਦਾ, 19.5 ਲੱਖ, 19,62,000 ਦਾ ਡਿਫਾਲਟਰ ਹੈ। ਲਹਿਰਾ ਗਾਗਾ ਦੇ 2 ਕਾਂਗਰਸੀ ਆਗੂ ਨੇ, 75 ਲੱਖ ਤੋਂ ਵੱਧ ਦੇ ਡਿਫਾਲਟਰ ਨੇ। ਜਲਾਲਾਬਾਦ ਦੇ 2 ਸਾਬਕਾ ਅਕਾਲੀ ਸਰਪੰਚ ਨੇ, 94 ਲੱਖ ਤੋਂ ਵੱਧ ਦੇ ਡਿਫਾਲਟਰ ਨੇ। ਗਿੱਦੜਵਾਹ ਦੇ ਪਿੰਡ ਦਾ ਇੱਕ ਕਿਸਾਨ ਆਗੂ ਆ, 63 ਲੱਖ ਤੋਂ ਵੱਧ ਦਾ। ਸੋ ਇਹ 'ਚ ਕਿਸਾਨ ਆਗੂ ਵੀ ਹੈਗੇ, ਇਹਦੇ ਵਿੱਚ ਕਾਂਗਰਸੀ, ਅਕਾਲੀ, ਆਪ ਵਾਲੇ, ਹੋਰ ਧਿਰਾਂ ਵਾਲੇ, ਸਾਰੇ ਹੋਰ ਚਿਹਰੇ ਮੋਹਰੇ ਵੀ ਹੈਗੇ, ਬੜੇ ਰਸੂਖ ਵਾਲੇ ਵੀ ਹੈਗੇ। ਸੋ ਜਦੋਂ ਇਹ ਕਰਜ਼ੇ ਨਹੀਂ ਮੋੜਦੇ ਤੇ ਨਤੀਜਾ ਹੁਣ ਸਹਿਕਾਰੀ ਖੇਤੀ ਵਿਕਾਸ ਬੈਂਕ ਨੇ ਕਿਸਾਨੀ ਕਰਜ਼ੇ ਦੇਣੇ ਬੰਦ ਕਰਤੇ। ਇਹਦਾ ਨੁਕਸਾਨ 1 ਏਕੜ, 1.5 ਏਕੜ, 2 ਏਕੜ ਵਾਲਿਆਂ ਨੂੰ ਹੋਣਾ, ਜਿਹੜੇ ਵਿਚਾਰੇ ਲੋੜ ਲਈ ਲੈਂਦੇ ਨੇ। ਚਲੋ ਆਪਾਂ ਜੇਕਰ ਗੱਲ ਕਰੀਏ ਛੋਟੀ ਕਿਸਾਨੀ ਦੀ, ਤਾਂ ਛੋਟੀ ਕਿਸਾਨੀ ਨੇ ਜ਼ਿਆਦਾਤਰ ਜਿਹੜੇ ਕਰਜ਼ੇ ਲਏ ਨੇ ਟਿਊਬਵੈਲ ਵਗੈਰਾ ਲਵਾਉਣ ਲਈ, ਕੋਈ ਸੰਦ ਸਮਾਨ ਕਿਸਾਨੀ ਦਾ ਲੈਣ ਲਈ ਲਏ ਨੇ। ਸੋ ਉਹ ਫਿਰ ਗਿਣਤੀ ਵੱਡੀ ਹੈ ਤੇ ਇਹਦਾ ਮਤਲਬ ਉਹਨਾਂ ਦੀ ਡਿਫਾਲਟਰ ਦੀ ਸੂਚੀ ਵੱਡੀ ਹੋ ਜਾਂਦੀ ਹੈ। 2.5 ਏਕੜ ਤੱਕ ਵਾਲੇ 20,000 ਤੋਂ ਵੱਧ ਕਿਸਾਨ ਨੇ, ਜਿਨ੍ਹਾਂ ਦੇ ਕੰਨੀ 824 ਕਰੋੜ ਦਾ ਕਰਜ਼ਾ ਖੜਾ ਹੈ ਤੇ ਪ੍ਰਤੀ ਕਿਸਾਨ 4 ਲੱਖ ਦਾ ਆਉਂਦਾ। 2.5 ਤੋਂ 5 ਏਕੜ ਵਾਲੇ 18,000 ਤੋਂ ਵੱਧ ਕਿਸਾਨ ਨੇ, ਜਿਨ੍ਹਾਂ ਕੰਨੀ 912 ਕਰੋੜ ਦਾ ਕਰਜ਼ਾ ਖੜਾ ਤੇ 5 ਲੱਖ ਔਸਤ ਹਰੇਕ ਦੇ ਹਿੱਸੇ ਆਉਂਦਾ। 5 ਤੋਂ 10 ਏਕੜ ਤੱਕ ਵਾਲੇ 13,000 ਤੋਂ ਵੱਧ ਕਿਸਾਨ ਨੇ, 902 ਕਰੋੜ ਦਾ ਕਰਜ਼ਾ ਖੜਾ ਤੇ 6.5 ਲੱਖ ਇਹਨਾਂ ਦੇ ਔਸਤ ਆਉਂਦਾ ਹਰੇਕ ਦੇ ਹਿੱਸੇ। 10 ਏਕੜ ਤੋਂ ਉੱਪਰ ਵਾਲੇ 3645 ਨੇ। ਸਭ ਤੋਂ ਘੱਟ ਕਿਸਾਨ ਇੱਥੇ ਨੇ ਜੀ, 3645 ਨੇ, ਪਰ ਇਹਨਾਂ ਦੀ ਔਸਤ 10 ਲੱਖ ਬਣਦੀ ਹੈ। ਸੋ ਇਹ ਪਹਿਲੂ ਸਮਝਣ ਵਾਲਾ ਹੈ ਕਿ ਇਹ ਰਸੂਖ ਦੇ ਨਾਤੇ ਕਿਸਾਨੀ ਕਰਜ਼ਿਆਂ ਚੋਂ ਲੈ ਕੇ ਹੋਰ ਪਾਸੇ ਵਰਤ ਰਹੇ ਨੇ ਤੇ ਉਹਦਾ ਅਸਰ ਫਿਰ ਬਾਕੀ ਸਾਰਿਆਂ ਦੇ ਲੋੜਵੰਦਾਂ ਤੇ ਵੀ ਪੈਂਦਾ। ਤੇ ਇਹ ਇੱਕ ਪਾਸੇ ਮੰਥਨ ਚੱਲਦਾ ਕਿ ਕਿਸਾਨੀ ਕਰਜ਼ੇ ਮਾਫ ਹੋਣ, ਦੂਏ ਪਾਸੇ ਜਦੋਂ ਕਿਸਾਨੀ ਮੋਟਰਾਂ ਦਾ ਬਿੱਲ ਮਾਫ ਹੋਇਆ ਸੀ ਤਦ ਵੀ ਸਵਾਲ ਆਇਆ ਸੀ ਕਿ ਬਾਦਲਾਂ ਦੇ, ਮਨਪ੍ਰੀਤ ਬਾਦਲਾਂ ਦੇ, ਇਹੋ ਜਿਹੇ ਵੱਡੇ ਕੈਪਟਨ ਅਮਰਿੰਦਰ ਵਰਗਿਆਂ ਦੇ, ਸੋਢੀ ਵਰਗਿਆਂ ਦੇ, ਇਹੋ ਜਿਹਿਆਂ ਦੇ ਮੋਟਰਾਂ ਦੇ ਬਿੱਲ ਕਿਉਂ ਮਾਫ ਕਰਨੇ, ਇਹ ਵੀ ਸਵਾਲ ਉੱਠਦਾ ਰਿਹਾ। ਸੋ ਉਸੇ ਤਰ੍ਹਾਂ ਇਹ ਹੈ ਕਿ ਇਹਨਾਂ ਨੂੰ ਕਿਸਾਨੀ ਕਰਜ਼ਿਆਂ ਦੇ ਮਾਫ ਕਿਉਂ ਮਿਲੇ, ਜੇ ਮਾਫੀ ਮਿਲਣੀ ਹੈ ਤਾਂ ਛੋਟੇ ਕਿਸਾਨਾਂ ਨੂੰ ਮਿਲੇ, ਨਾ ਕਿ ਅਜਿਹੇ ਧਨਾੜਾਂ ਨੂੰ। ਨਹੀਂ, ਬਿਲਕੁਲ ਜੀ। ਦੇਖੋ, ਜੇ ਇਹਨਾਂ ਨੇ ਕਰਜ਼ੇ ਲਏ ਔਰ ਜਿਹੜੀਆਂ ਰਕਮਾਂ ਵੱਡੀਆਂ ਤੁਸੀਂ ਦੱਸੀਆਂ, ਜਿੰਨੀਆਂ ਵੱਡੀਆਂ ਰਕਮਾਂ ਦੇ ਵਿੱਚ ਇਹਨੇ ਤਾਂ ਕਈ ਕਿਸਾਨਾਂ ਦਾ ਬੇੜਾ ਪਾਰ ਹੋ ਜਾਣਾ ਸੀ ਜਾਂ ਉਹਨਾਂ ਨੂੰ ਰਾਹਤ ਮਿਲਣੀ ਸੀ। ਜਿਹੜੇ ਹੁਣ 67 ਲੱਖ ਕਿਸਾਨ ਆਗੂ ਦੱਸੀਦਾ ਜਾਂ ਹੋਰ ਕਿੰਨੇ ਲੋਕ ਤੁਸੀਂ ਗਿਣਾਏ ਨੇ, ਇਹਨਾਂ ਨਾਲ ਤਾਂ ਕਿੰਨੇ ਲੋਕਾਂ ਨੂੰ ਰਾਹਤ ਮਿਲ ਜਾਣੀ ਸੀ। ਔਰ ਹੋ ਸਕਦਾ ਉਹਨਾਂ ਦੇ ਵਿੱਚ ਇਮਕਾਨ ਇਹ ਹੁੰਦੇ ਕਿ ਉਹਨਾਂ ਦੇ ਵਿੱਚੋਂ ਕਈ ਮੁੜਨ ਵਾਲੇ ਵੀ ਹੁੰਦੇ। ਇਹ ਤਾਂ ਹੁਣ ਨੱਪੀ ਬੈਠੇ ਨੇ ਕਰੋੜਾਂ ਦੇ ਕਰੋੜਾਂ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਹਾਕੁੰਭ ਦੀ। ਇਸ ਟਾਈਮ ਬੜੀ ਦੁਨੀਆ ਭਰ ਦੇ ਵਿੱਚ ਇਸ ਖਬਰ ਉੱਤੇ ਚਰਚਾ ਚੱਲ ਰਹੀ ਹੈ ਕਿ ਮਹਾਕੁੰਭ ਦੇ ਪਹਿਲੇ ਇਸ਼ਨਾਨ ਤੇ 1.5 ਕਰੋੜ ਜਿਹੜੇ ਸ਼ਰਧਾਲੂ ਨੇ ਉਹਨਾਂ ਨੇ ਡੁਬਕੀ ਲਾਈ ਹੈ ਜੀ। ਪ੍ਰਵੀਨ ਜੀ, ਬਿਲਕੁਲ ਇਸ ਵਾਰ ਪ੍ਰਯਾਗਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਹੈ। ਵੈਸੇ ਤਾਂ ਜਿਸ ਸਥਾਨ ਦੇ ਉੱਤੇ ਕੁੰਭ ਭਰਦਾ ਉੱਥੇ 12 ਸਾਲ ਬਾਅਦ ਆਉਂਦਾ। ਠੀਕ ਹੈ ਜੀ, ਹੈ ਨਾ। ਪਰ ਮਤਲਬ ਕਿ ਕੁੰਭ ਜਿਹੜਾ ਉਹ 12 ਸਾਲ ਬਾਅਦ ਆਉਂਦਾ। ਅਰਧ ਕੁੰਭੀ ਜਿਹੜੀ ਹੁੰਦੀ ਹੈ ਉਹ 6 ਸਾਲ ਬਾਅਦ ਆਉਂਦੀ ਹੈ। ਪਰ ਮਹਾਕੁੰਭ ਜਿਹੜਾ ਹੈ 144 ਸਾਲ ਬਾਅਦ ਆਇਆ। ਮਤਲਬ ਇਹ ਸਮਾਂ ਸਬੱਬ ਹਿੰਦੂ ਇਤਿਹਾਸ ਦੇ ਅਨੁਸਾਰ, ਹਿੰਦੂ ਧਾਰਮਿਕ ਵਿਰਤੀਆਂ ਦੇ ਅਨੁਸਾਰ ਉਹ ਕਹਿੰਦੇ ਕਿ ਉਹ ਸੰਯੋਗ ਸਮਾਂ ਹੈ ਜਦੋਂ ਸਮੁੰਦਰ ਮੰਥਨ ਹੋਇਆ ਸੀ। ਜਦੋਂ ਹਿਮਾਲਿਆ ਦੇ ਰਾਹੀਂ ਸਮੁੰਦਰ ਦੇ ਵਿੱਚ ਸ਼ੇਸ਼ਨਾਗ ਰਾਹੀਂ ਉਹਨੂੰ ਰਿੜਕਿਆ ਗਿਆ ਤੇ ਉਹਦੇ ਚੋਂ ਅੰਮ੍ਰਿਤ ਨਿਕਲਿਆ। ਇਹ ਉਸ ਕੜੀ ਨਾਲ ਜੋੜ ਕੇ ਮੰਨਿਆ ਜਾਂਦਾ ਹੈ ਕਿ ਸਮੁੰਦਰ ਮੰਥਨ ਦੇ ਸਮੇਂ ਜਿਹੜਾ ਸਮਾਂ ਸੀਗਾ ਉਹ ਸਮਾਂ ਇਸ ਵਾਰ ਕੁੰਭ ਤੇ ਆਇਆ ਤੇ 144 ਸਾਲ ਬਾਅਦ ਦੁਬਾਰਾ ਇਹ ਸੰਯੋਗ ਬਣਿਆ।
ਠੀਕ ਹੈ ਸੋ ਜੀ। ਪ੍ਰਯਾਗਰਾਜ ਦੇ ਵਿੱਚ ਜਿਹੜਾ ਇਹ ਮਹਾਕੁੰਭ ਮਨਾਇਆ ਜਾ ਰਿਹਾ, ਲਗਾਤਾਰ ਜਿਹੜੇ ਸੰਤ ਨੇ ਹਨਾ ਉਹ ਅਖਾੜੇ ਦਰ ਅਖਾੜੇ ਆ ਕੇ ਇਸ਼ਨਾਨ ਕਰਦੇ ਨੇ। ਸੋ ਲੰਘੇ ਕੱਲ ਭਾਰਤੀ ਸਮੇਂ ਅਨੁਸਾਰ ਪਹਿਲਾ ਦਿਨ ਸੀ ਜਿਹੜਾ ਇਸ਼ਨਾਨ ਦਾ ਦਿਨ ਸੀ। ਜੀ ਸਵੇਰੇ 4 ਵਜੇ ਤੋਂ ਲੈ ਕੇ ਕੱਲ ਸ਼ਾਮ ਦੇ 6 ਵਜੇ ਤੱਕ ਸਰਕਾਰੀ ਰਿਕਾਰਡ ਦੇ ਹਵਾਲੇ ਨਾਲ 1 ਕਰੋੜ 65 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਦੇ ਉੱਤੇ ਇਸ਼ਨਾਨ ਕੀਤਾ। ਠੀਕ ਹੈ ਸੋ ਜੀ। ਗੰਗਾ 'ਚ ਡੁਬਕੀ ਲਾਈ ਹੈ। ਮਤਲਬ ਸਵੇਰੇ 4 ਵਜੇ ਇਸ਼ਨਾਨ ਸ਼ੁਰੂ ਹੋਏ, 8 ਵਜੇ ਤੱਕ ਅੰਕੜੇ ਆ ਗਏ ਸੀਗੇ ਕਿ 40 ਲੱਖ ਤੋਂ ਵੱਧ ਸ਼ਰਧਾਲੂ ਡੁਬਕੀ ਲਾ ਚੁੱਕੇ ਨੇ ਤੇ ਸ਼ਾਮ ਦੇ 6 ਵਜੇ ਤੱਕ ਇਹ ਗਿਣਤੀ 1 ਕਰੋੜ 65 ਲੱਖ ਤੋਂ ਉੱਪਰ ਸੀ, ਹੈ ਨਾ। ਇਹ 44 ਘਾਟ ਬਣਾਏ ਗਏ ਨੇ ਜਿੱਥੇ ਇਸ਼ਨਾਨ ਦਾ ਪ੍ਰਬੰਧ ਹੈ, ਔਰ 12 ਕਿਲੋਮੀਟਰ ਸ਼ਰਧਾਲੂ ਨੂੰ ਪੈਦਲ ਚੱਲ ਕੇ ਆਉਣਾ ਪੈਂਦਾ ਕਿਉਂਕਿ ਜਿਹੜੇ ਪ੍ਰਯਾਗਰਾਜ ਦੇ ਆਲੇ ਦੁਆਲੇ ਜਿੰਨੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਉਹ ਸਾਰੇ ਸਥਾਨ ਨੇ ਉਹ 10 ਤੋਂ 12 ਕਿਲੋਮੀਟਰ ਦੂਰ ਨੇ ਤਾਂ ਕਿ ਪੈਦਲ ਆਇਆ ਜਾਵੇ। ਤੇ ਇਹਦੇ ਲਈ ਵਿਦੇਸ਼ ਤੋਂ ਵੱਡੀ ਗਿਣਤੀ ਸ਼ਰਧਾਲੂ ਆ ਰਹੇ ਨੇ। ਮੈਂ ਦੇਖ ਰਿਹਾ ਜਰਮਨੀ ਤੋਂ, ਬ੍ਰਾਜ਼ੀਲ ਤੋਂ, ਰੂਸ ਤੋਂ, 20 ਤੋਂ, ਅਮਰੀਕਾ ਤੋਂ 20 ਤੋਂ ਵੱਧ ਮੁਲਕ ਨੇ। ਇੱਥੋਂ ਤੱਕ ਕਿ ਐਪਲ ਦੇ ਜਿਹੜੇ ਕੋ ਫਾਊਂਡਰ ਸਟੀਵ ਜੌਬਸ ਦੀ ਪਤਨੀ ਵੀ ਮਤਲਬ ਕਿ ਕੁੰਭ ਤੇ ਇਸ਼ਨਾਨ ਕਰਕੇ ਗਈ ਹੈ। 60,000 ਤੋਂ ਵੱਧ ਉੱਥੇ ਸੁਰੱਖਿਆ ਦਸਤੇ ਲਾਏ ਗਏ ਨੇ। ਸੜਕਾਂ ਰਾਹੀਂ 83% ਸ਼ਰਧਾਲੂ ਸੜਕ ਮਾਰਗ ਰਾਹੀਂ ਆ ਰਹੇ ਨੇ, ਉਹ ਚਾਹੇ ਆਪਣਾ ਵਾਹਨ ਵਰਤਣ, ਚਾਹੇ ਕੋਈ ਬੱਸ ਵਰਤਣ, ਚਾਹੇ ਕੁਝ ਵਰਤਣ। ਫਿਰ 15% ਲੋਕ ਰੇਲ ਗੱਡੀਆਂ ਰਾਹੀਂ ਆ ਰਹੇ ਨੇ। ਉਹ 3000 ਤੋਂ ਵੱਧ ਰੇਲ ਗੱਡੀਆਂ ਲਾਈਆਂ ਗਈਆਂ ਔਰ ਪਤਾ ਲੱਗਾ ਕਿ 3000 ਰੇਲ ਗੱਡੀਆਂ 13,000 ਗੇੜੇ ਲਾਉਣਗੀਆਂ ਜੀ, ਹੈ ਨਾ। ਇਸੇ ਤਰ੍ਹਾਂ ਫਿਰ ਮਤਲਬ 25 ਸ਼ਹਿਰਾਂ ਤੋਂ ਹਵਾਈ ਉਡਾਨ ਦਾ ਵੀ ਪ੍ਰਬੰਧ ਕੀਤਾ ਤੇ 2% ਸ਼ਰਧਾਲੂ ਹਵਾਈ ਉਡਾਨ। ਸੁਣਨ ਨੂੰ 2% ਲੱਗਦਾ, ਹੁਣ 1 ਕਰੋੜ 65 ਲੱਖ ਨੇ ਜੇ ਇਸ਼ਨਾਨ ਕਰ ਲਿਆ, ਉਹ ਚ 2% ਦੇਖ ਲਓ ਕਿੰਨੇ ਹੋਣਗੇ। ਮਤਲਬ ਹਵਾਈ ਯਾਤਰਾ ਰਾਹੀਂ ਵੀ ਖੂਬ ਗਿਣਤੀ ਸ਼ਰਧਾਲੂ ਆ ਰਹੇ ਨੇ। ਪਰ ਬੇਸ਼ੱਕ ਰਹਿਣ ਦੇ ਪ੍ਰਬੰਧ ਸਰਕਾਰ ਨੇ ਦਮ ਭਰਿਆ ਬਹੁਤ ਨੇ। ਜੇ ਆਪਾਂ ਇੱਕ ਦਿਨ ਚ 1.5 ਕਰੋੜ ਤੋਂ ਉੱਪਰ ਦੇ ਇਸ਼ਨਾਨ ਦੀ ਗੱਲ ਕਰ ਰਹੇ ਹਾਂ ਤੇ ਓਵਰਆਲ ਉੱਥੇ ਰਹਿਣ ਦਾ ਪ੍ਰਬੰਧ 10-12 ਲੱਖ ਦਾ ਹੀ ਹੈ। ਇਹਦੇ ਨਾਲ ਮਤਲਬ ਉੱਥੇ ਹੋ ਸਕਦਾ ਕਿ ਕੋਈ ਖਿੱਚੋਤਾਣ ਵੱਧ ਜਾਵੇ, ਮੁਸ਼ਕਲਾਂ ਵੱਧ ਜਾਣ। ਵੈਸੇ ਤਾਂ ਸ਼ਰਧਾਲੂ ਜਦੋਂ ਗਏ ਹੁੰਦੇ ਨੇ ਫਿਰ ਤਾਂ ਉਹ ਗੰਗਾ ਦੇ ਕਿਨਾਰੇ ਆਪਣਾ ਚਾਦਰ ਵਿਛਾ ਕੇ ਵੀ ਸੌਂ ਲੈਂਦੇ ਨੇ, ਪਰ ਫਿਰ ਵੀ 10 ਲੱਖ ਤੋਂ ਵੱਧ ਦਾ ਰਹਿਣ ਦਾ ਪ੍ਰਬੰਧ ਕੀਤਾ ਹੈ, ਜਿਹਦੇ ਵਿੱਚ ਇੱਕ ਲਗਜ਼ਰੀ ਸਿਟੀ ਵਸਾਈ ਹੈ ਜੀ, ਜਿਹਦਾ ਇੱਕ ਦਿਨ ਦਾ ਕਿਰਾਇਆ ਹੀ 80,000 ਤੋਂ ਲੈ ਕੇ 1.5 ਲੱਖ ਹੈ। ਇਹ ਸੰਗਮ ਦੇ ਨੇੜੇ ਵਸਾਈ ਹੈ। ਮਤਲਬ ਪੈਸਾ ਵੀ ਤਾਂ ਕਮਾਉਣਾ ਨਾ ਸਰਕਾਰ ਨੇ ਧਾਰਮਿਕ ਯੋਜਨਾ ਚੋਂ, ਇਹ ਵੀ ਤਰੀਕਾ ਹੁੰਦਾ। ਸੋ ਦੂਸਰੇ ਪਾਸੇ ਆਮ ਜਿਹੜੇ ਟੈਂਟ ਲੱਗੇ ਨੂੰ 1 ਲੱਖ ਨੇ, ਲਗਜ਼ਰੀ ਜਿਹੜੇ ਟੈਂਟ ਨੇ ਉਹਨਾਂ ਦੀ ਗਿਣਤੀ ਮਤਲਬ ਕਿ 2000 ਤੋਂ ਵੱਧ ਹੈ। ਸੰਸਥਾਵਾਂ ਜਿਹੜੇ ਟੈਂਟ ਨੇ ਉਹ 40,000 ਤੋਂ ਵੱਧ ਨੇ। ਆਸ਼ਰਮਾਂ ਦੇ ਜਿਹੜੇ 100 ਤੋਂ ਵੱਧ ਆਸ਼ਰਮ ਨੇ ਉਹਨਾਂ ਚ 250 ਤੋਂ ਵੱਧ ਪ੍ਰਤੀ ਆਸ਼ਰਮ ਬੈੱਡ ਲੱਗੇ ਹੋਏ ਨੇ। ਫਿਰ 9 ਰੇਲਵੇ ਸਟੇਸ਼ਨਾਂ ਦੇ ਨੇੜੇ ਜਿਹੜਾ ਪ੍ਰਬੰਧ ਕੀਤਾ, ਉੱਥੇ ਲੱਖਾਂ ਲੋਕ, 2 ਲੱਖ 3 ਲੱਖ ਲੋਕ ਉੱਥੇ ਰਹਿ ਸਕਦੇ ਨੇ। ਇਹ ਤੋਂ ਇਲਾਵਾ ਸ਼ਹਿਰ ਦੇ ਹੋਟਲ, ਗੈਸਟ ਹਾਊਸ, ਸਰਾਵਾਂ, ਹੈ ਨਾ, ਉਹ ਸਾਰਿਆਂ ਚ ਪ੍ਰਬੰਧ ਹੈਗਾ। ਸੋ ਅਜੇ ਇਹ ਆਯੋਜਨ ਚੱਲਣੇ ਨੇ ਤੇ ਦੁਨੀਆ ਭਰ ਦੇ ਵਿੱਚ ਇਸ ਮਹਾਕੁੰਭ ਦੀ ਖੂਬ ਚਰਚਾ ਹੋ ਰਹੀ ਹੈ। ਉਸੇ ਹਵਾਲੇ ਨਾਲ ਆਪਾਂ ਇਹ ਗੱਲ ਲੈ ਕੇ ਹਾਜ਼ਰ ਸੀ। ਜੀ ਜਾਂਦਿਆਂ ਦੀ ਗੱਲ ਕਰੀਏ ਪਾਕਿਸਤਾਨ ਦੀ, ਪਾਕਿਸਤਾਨ ਦੇ ਵਿੱਚ ਕਹਿੰਦੇ 47 ਸਾਲਾਂ ਦੇ ਵਿੱਚ ਦੂਜੀ ਵਾਰ ਆ ਜਦੋਂ ਲੋਹੜੀ ਮਨਾਈ ਗਈ ਹੈ ਜੀ। ਪ੍ਰਵੀਨ ਜੀ, ਇਹ ਪੰਜਾਬ ਦਾ ਸਾਡਾ ਸਾਂਝਾ ਤਿਉਹਾਰ ਹੈ ਜੀ। ਲੋਹੜੀ ਪੰਜਾਬ ਦੇ ਵਿੱਚ, ਪੰਜਾਬ ਚ ਕੀ ਉੱਤਰੀ ਭਾਰਤ ਦੇ ਵਿੱਚ ਪੂਰੇ ਜਸ਼ਨ ਨਾਲ, ਪੂਰੇ ਚਾਅ ਮਲਾਰ ਨਾਲ ਮਨਾਈ ਜਾਂਦੀ ਹੈ। ਆਪਣੇ ਤਾਂ ਖਾਸ ਕਰਕੇ ਮਤਲਬ ਵਿਆਹ ਤੋਂ ਬਾਅਦ ਜਦੋਂ ਪਹਿਲੀ ਲੋਹੜੀ ਆਵੇ ਜਾਂ ਜਵਾਕ ਜੰਮਣ ਤੋਂ ਬਾਅਦ, ਕਿਉਂਕਿ ਪਹਿਲਾਂ ਤਾਂ ਨਹੀਂ ਕਿਸੇ ਸਮੇਂ ਜਦੋਂ ਧੀਆਂ ਬਾਰੇ ਕੁਝ ਮਤਲਬ ਕਿ ਭਾਰੀ ਮਨ ਨਾਲ ਮੰਨਿਆ ਜਾਂਦਾ ਤਾਂ ਆਪਾਂ ਕਹਿੰਦੇ ਮੁੰਡੇ ਦੀ ਲੋਹੜੀ ਪਾਉਣੀ ਆ, ਪਰ ਹੁਣ ਨਹੀਂ, ਹੁਣ ਮੁੰਡੇ ਨਾਲੋਂ ਵੱਧ ਕੁੜੀਆਂ ਦੀ ਲੋਹੜੀ ਪੂਰੇ ਚਾਅ ਨਾਲ ਮਨਾਈ ਜਾਂਦੀ ਹੈ। ਸੋ ਆਪਣੀ ਤਾਂ ਲੋਹੜੀ ਦਾ ਬਹੁਤ ਰੰਗ ਹੁੰਦਾ। ਵੈਸੇ ਵੀ ਆਪਣੀ ਤਾਂ ਪਿੰਡਾਂ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਬੈਠਣ ਦਾ ਸਬੱਬ ਬਣਦਾ ਹੈ। ਉਹ ਲੋਹੜੀਆਂ ਲੱਗਦੀਆਂ ਨੇ ਤੇ ਲੋਕ ਬੈਠਦੇ ਨੇ, ਮਨਾਉਂਦੇ ਨੇ ਉਹਨੂੰ। ਇਹਨਾਂ ਕਲੋਨੀਆਂ, ਸ਼ਹਿਰਾਂ ਦੇ ਵਿੱਚ ਵੀ ਅੱਜ ਕੱਲ ਇਹ ਮਿਲ ਕੇ ਚੱਲ ਪਿਆ, ਨਹੀਂ ਤਾਂ ਆਪਣੇ ਘਰੋਂ ਘਰੀ ਤਾਂ ਹਰੇਕ ਕੋਈ ਮੱਥਾ ਟੇਕਦਾ ਹੀ ਹੈ। ਪਰ ਲਹਿੰਦੇ ਪੰਜਾਬ ਦੇ ਵਿੱਚ ਜਿੱਥੋਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕੜੀ ਜੁੜਦੀ ਹੋਵੇ ਇਸ ਲੋਹੜੀ ਦੇ ਤਿਉਹਾਰ ਦੀ, ਰਾਏ ਅਬਦੁੱਲਾ ਖਾਨ ਭੱਟੀ ਦੇ ਹਵਾਲੇ ਨਾਲ, ਹੈ ਨਾ, ਜਿਹਨੂੰ ਦੁੱਲਾ ਭੱਟੀ, ਜਿਹਦੇ ਆਪਾਂ ਗੀਤ ਵੀ ਗਾਉਂਦੇ ਹਾਂ, ਉਹ ਸਾਰਾ ਕੁਛ ਉਹ ਜੁੜਿਆ। ਉਹਦੇ ਉਸ ਮਿੱਟੀ ਦੇ ਵਿੱਚ ਇਸ ਦੇ ਉੱਤੇ ਬੈਨ ਲੱਗ ਜਾਵੇ। ਪਾਕਿਸਤਾਨ ਦੇ ਵਿੱਚ ਬਕਾਇਦਾ ਤੌਰ ਤੇ ਅੱਜ ਤੋਂ 47-48 ਸਾਲ ਪਹਿਲਾਂ ਜਦੋਂ ਮਤਲਬ ਜਨਰਲ ਜ਼ਿਆ ਉਲ ਹੱਕ ਨੇ ਸੱਤਾ ਸੰਭਾਲੀ ਸੀ ਤਾਂ ਉਹਨੇ ਲੋਹੜੀ ਮਨਾਉਣ ਤੇ ਰੋਕ ਲਾਤੀ ਸੀ। ਠੀਕ ਹੈ ਜੀ। ਔਰ ਮਤਲਬ ਕਿ ਇਸ ਵਾਰ ਫਿਰ 47 ਸਾਲਾਂ ਬਾਅਦ ਦੂਜੀ ਵਾਰ, ਪਿਛਲੀ ਵਾਰ ਵੀ ਮਨਾਈ ਗਈ ਔਰ ਇਸ ਵਾਰ ਵੀ, ਇਸ ਲਈ 47 ਸਾਲਾਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਲਾਹੌਰ ਦੇ ਵਿੱਚ ਲੋਹੜੀ ਦਾ ਤਿਉਹਾਰ ਪੰਜਾਬੀਆਂ ਨੇ, ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ ਬੜੇ ਜੋਸ਼ ਨਾਲ ਮਨਾਇਆ ਜੀ। ਸੋ ਇਹ ਚੰਗੀ ਖਬਰ ਹੈ, ਇਸ ਲਈ ਇਹ ਸਾਂਝੀ ਕਰਨੀ ਜ਼ਰੂਰੀ ਬਣਦੀ ਸੀ। ਮੈਨੂੰ ਲੱਗਦਾ ਇਸ ਵਾਰ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਵਿੱਚ ਵੱਡੀ ਗਿਣਤੀ ਚ ਪੰਜਾਬੀ ਇਕੱਠੇ ਹੋਏ। ਇਹਨਾਂ ਮੈਂ ਦੇਖ ਰਿਹਾ ਸੀ ਬਾਬਾ ਨਜ਼ਮੀ
ਹੋਰੀ ਮਤਲਬ ਲੋਹੜੀ ਬਾਲ ਰਹੇ ਨੇ ਤੇ ਭੰਗੜੇ ਪੈ ਰਹੇ ਨੇ, ਗਿੱਧੇ ਪੈ ਰਹੇ ਨੇ, ਬੋਲੀਆਂ ਪੈ ਰਹੀਆਂ ਨੇ, ਢੋਲ ਵੱਜ ਰਿਹਾ, ਰਿਓੜੀਆਂ ਮੁਖੜੀਆਂ ਵੰਡੀਆਂ ਜਾ ਰਹੀਆਂ ਨੇ। ਸੋ ਇਹ ਸੁਖਾਵਾਂ ਦ੍ਰਿਸ਼ ਸੀਗਾ। ਸੋ ਜਦੋਂ ਤੁਹਾਡੇ ਸੱਭਿਆਚਾਰ ਨੂੰ ਸੱਤਾ ਖਾਣ ਲੱਗ ਜਾਵੇ, ਹੈ ਨਾ, ਫਿਰ ਲੰਬੀ ਲੜਾਈ ਤੋਂ ਬਾਅਦ ਉਹਦੀ ਬਹਾਲੀ ਦਾ ਇਹ ਦ੍ਰਿਸ਼ ਹੈ। ਔਰ ਇਹ ਕੁਝ ਫਿਕਰ ਇਸ ਸਮੇਂ ਭਾਰਤ 'ਚ ਵੀ ਇਸ ਗੱਲ ਦੇ ਵਧਣ ਲੱਗੇ ਨੇ ਕਿ ਸਾਡੇ ਸੱਭਿਆਚਾਰ ਨੂੰ ਇੱਕੋ ਰੰਗ 'ਚ ਰੱਖਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ, ਉਸ ਦੇ ਉੱਤੇ ਵੀ ਸਾਨੂੰ ਨਜ਼ਰਸਾਨੀ ਰੱਖਣ ਦੀ ਲੋੜ ਹੈ। ਕਿਤੇ ਇਹ ਨਾ ਹੋਵੇ ਅਸੀਂ ਵੀ ਆਪਣੇ ਤਿਉਹਾਰਾਂ ਨੂੰ ਫਿਰ 47 ਸਾਲਾਂ ਬਾਅਦ ਜਾ ਕੇ ਲੱਭੀਏ। ਇਹਦੇ ਉੱਤੇ ਨਜ਼ਰ ਰੱਖਣ ਦੀ। ਜੀ ਬਿਲਕੁਲ ਬਿਲकुल। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।